ਇਹ ਗੁਰਦੁਆਰਾ ਸਾਹਿਬ ਅੱਜ ਤੁਹਾਨੂੰ ਅੰਦਰੋਂ ਵਿਖਾਲਨੇ ਆ। ਗੁਜਰਾਂਵਾਲਾ ਸ਼ਹਿਰ 'ਚ ਵਾਕਿਆ ਇਹਦੇ ਅੰਦਰ ਦਾ ਮਾਹੌਲ ਕੈਸਾ ਹੈ। 1947 ਤੋਂ ਥੋੜਾ ਅਰਸਾ ਪਹਿਲਾਂ ਹੀ ਇਹ ਬਣਾਇਆ ਗਿਆ ਸੀ, ਜਿਹਦੀਆਂ ਹੁਣ ਛੱਤਾਂ ਔਰ ਇਹ ਜਿਹੜੇ ਹਾਲ ਨੇ ਸਾਰੇ ਬੜੇ ਬਦਹਾਲੀ ਦਾ ਸ਼ਿਕਾਰ ਨੇ। ਇਹਦਾ ਸਿਹਨ ਔਰ ਨਿਸ਼ਾਨ ਸਾਹਿਬ ਸਾਰਾ ਕੁਝ ਅੱਜ ਉੱਥੇ ਹੀ ਮੌਜੂਦ ਹੈਗਾ, ਲੇਕਿਨ ਹੁਣ ਇਹਦੀ ਹਾਲਤ ਵਿਗੜਦੀ ਜਾ ਰਹੀ ਹੈ। ਇਹਦੇ ਜਗ੍ਹਾ ਜਗ੍ਹਾ ਟੁੱਟ ਭੱਜ ਦੇ ਨਿਸ਼ਾਨਾਤ ਨੇ। ਤੇ ਚਲੋ ਤੁਹਾਨੂੰ ਅੱਜ ਵਿਖਾਲਨੇ ਆ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਜਰਾਂਵਾਲਾ। ਇਹ ਖਾਲਸਾ ਕਲੌਕ ਟਾਵਰ ਦੇ ਬਿਲਕੁਲ ਕੋਲ ਹੈਗਾ ਤੇ ਖਾਲਸਾ ਕਲੌਕ ਟਾਵਰ ਤੇ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਇਸ ਵੀਡੀਓ 'ਚ ਮਿਲੇਗਾ। अस्सलाम वालेकुम, मैं औरंगजेब बेग इस वेले मौजूद हाँ गुजरांवाला शहर और अज इस वीडियो के तुहानूं मैं दिखावांगा गुजरांवाला दे विच गुरु सिंह सभा गुरुद्वारा साहब उहदी की हालत है, वो किन्ने बनाया, किदों बनाया गया और उस तो 1947 की पार्टीशन तो बाद इस गुरुद्वारा साहब नूं किस मकसद लई इस्तेमाल किया गया और अज उहदी की हालत है। चलने शहर दे विच पुराना गुरुद्वारा साहब ते उहदे बिल्कुल नाल हैगा खालसा क्लॉक टावर, ਜਿਹੜਾ ਕਿ ਬ੍ਰਿਟਿਸ਼ ਰਾਜ ਦੇ ਵਿੱਚ ਬਣਾਇਆ ਗਿਆ, ਲੇਕਿਨ ਉਹ ਖਾਲਸਾ ਰਾਜ ਦੀ ਇੱਕ ਨਿਸ਼ਾਨੀ ਹੈਗੀ ਹੈ ਔਰ ਉਹਦਾ ਨਾਮ ਹੀ ਖਾਲਸਾ ਕਲੌਕ ਟਾਵਰ ਰੱਖਿਆ ਗਿਆ ਹੈ। ਚਲੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਐਸੇ ਵੀਡੀਓ ਦੇ ਮਿਲਦੀਆਂ ਨੇ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਗੁਰਦੁਆਰਾ ਸਾਹਿਬ ਦੇ ਬਾਹਰ ਇਹ ਸੀੜੀਆਂ ਬਣੀਆਂ ਸਨ ਜਿਹੜੀਆਂ ਕਿ ਟੁੱਟ ਗਈਆਂ ਨੇ ਔਰ ਇੱਥੇ ਇੱਟਾਂ ਦੇ ਉੱਤੇ ਮੈਂ ਪੜ੍ਹਨਾ ਵਾ ਕੀ ਕੁਝ ਲਿਖਿਆ, ਕਿਉਂਕਿ ਕਾफ़ी किस्म ਦੀਆਂ ਇੱਟਾਂ ਕਾफ़ੀ ਭੱਠਿਆਂ ਦੀਆਂ ਇੱਟਾਂ ਇਸਤੇਮਾਲ ਕੀਤੀਆਂ ਗਈਆਂ ਸਨ, ਲੇਕਿਨ ਇਹ ਅਲਮਾਰੀਆਂ ਜੋ ਕਿ ਸੀੜੀਆਂ ਦੇ ਥੱਲੇ ਬਣੀਆਂ ਸਨ ਪਤਾ ਨਹੀਂ ਕਿਸ ਮਕਸਦ ਲਈ ਸਨ, ਲੇਕਿਨ ਹੁਣ ਵੇਖਦੇ ਹਾਂ ਇੱਟਾਂ। ਫਿਰ ਤੁਹਾਨੂੰ ਅੰਦਰ ਲੈ ਕੇ ਜਾਣਾ ਗੁਰਦੁਆਰਾ ਸਾਹਿਬ ਦੇ, ਉੱਥੇ ਨਾਂ ਲਿਖੇ ਨੇ ਤਖਤੀਆਂ ਜਿਨ੍ਹਾਂ ਨੇ ਸੇਵਾ ਕਰਵਾਈ ਸੀ, ਬਹੁਤ ਸਾਰੀਆਂ ਤਖਤੀਆਂ ਨੇ। ਅੱਛਾ ਇਹ ਇੱਟ ਇੱਕ ਫੜ ਲਈ ਮੈਂ ਜੀ, 1 ਮਿੰਟ, ਇਹਦੇ ਤੇ ਕੀ ਲਿਖਿਆ? ਇਹ ਦਿਲ ਬਣਿਆ ਤੇ G11 ਸ਼ਾਇਦ ਜਾਂ ਕੀ ਲਿਖਿਆ ਇਹ ਵੀ ਜ਼ਰਾ ਤੁਸੀਂ ਦੱਸਣਾ। ਇੱਕ ਇਹ ਹੋਰ ਇੱਟ ਪਈ ਹੈ, ਇਹਦੇ ਤੇ ਕੀ ਲਿਖਿਆ ਜਨਾਬ? GA24। ਲਓ ਜੀ ਇਹ ਵੇਖੀ ਜਾਓ, ਇੱਟਾਂ ਹਰ ਕਿਸਮ ਦੀਆਂ ਤੁਹਾਨੂੰ ਇੱਥੇ ਮਿਲਣਗੀਆਂ। ਤੁਸੀਂ ਜ਼ਰਾ ਇਹਨਾਂ ਦੀ ਕਲੈਰੀਫਿਕੇਸ਼ਨ ਕਰਦੇ ਜਾਣਾ ਕਿ ਕੀ ਇਹਨਾਂ ਦਾ ਮਕਸਦ ਹੋ ਸਕਦਾ। ਅੱਛਾ ਇਹ ਇੱਕ ਹੋਰ ਇੱਟ ਹੈ ਜੀ GA35 35 GA35। ਇੱਕ ਇਹ ਹੋਰ ਹੈ ਜਨਾਬ, ਦਿਲ ਬਣਿਆ, ਠੀਕ ਹੈ ਨਾ। ਅੱਛਾ ਹੋਰ ਮੈਂ ਵੇਖਣਾ ਦੋਸਤੋ, ਬੜੀ ਮਜ਼ੇਦਾਰ ਵੀਡੀਓ ਹੈ, ਤੁਸੀਂ ਵੀਡੀਓ ਨਾਲ ਜੁੜੇ ਰਹਿਣਾ। ਵਕਤ ਨਹੀਂ ਹੈਗਾ ਤੇ ਤੁਸੀਂ ਬਾਅਦ ਵਿੱਚ ਵੇਖ ਲੈਣਾ, ਲੇਕਿਨ ਵੀਡੀਓ ਮੇਰੇ ਕਹਿਣ 'ਤੇ ਪੂਰੀ ਵੇਖਣਾ। ਇਹ ਦੇਖੋ ਇਹ ਇੱਕ ਹੋਰ ਹੈ GA35। ਇਹ ਜਨਾਬ ਇੱਕ ਹੋਰ ਇੱਟ GA14। ਯਾਨੀ ਕਿ ਤੁਹਾਨੂੰ ਦੱਸਿਆ ਨਾ ਕਿ ਹਰ ਕਿਸਮ ਦੀ ਇੱਟ ਤੁਹਾਨੂੰ ਇੱਥੇ ਮਿਲੇਗੀ। ਇਹ ਗੁਰਦੁਆਰਾ ਸਾਹਿਬ ਸਿੰਘ ਸਭਾ ਜਿਹੜਾ ਨਾ। ਅੱਛਾ ਇਹ ਦੇਖੋ ਜੀ MBC, ਕਿਆ ਬਾਤ ਹੈ ਦੋਸਤੋ, ਇਹ ਅੱਜ ਪਿਆ ਸਾਰਾ ਕੁਛ। ਹਾਂ ਜੀ ਕਿੰਨੀਆਂ ਇੱਟਾਂ ਤੁਹਾਨੂੰ ਮੈਂ ਵਿਖਾਈਆਂ ਨੇ, ਹਲੇ ਹੋਰ ਬਹੁਤ ਜ਼ਿਆਦਾ ਸਨ। ਤੇ ਅਸਲ 'ਚ ਨਾ ਇਹ ਗੁਰਦੁਆਰਾ ਸਾਹਿਬ ਦੀਆਂ ਸੀੜੀਆਂ ਢਾਈਆਂ ਗਈਆਂ ਨੇ ਗਲਤੀ ਨਾਲ ਕਮੇਟੀ ਵਾਲਿਆਂ ਕੋਲ, ਕਾਰਪੋਰੇਸ਼ਨ ਵਾਲਿਆਂ ਕੋਲ। ਪੰਜਾਬ 'ਚ ਅੱਜ ਕੱਲ੍ਹ ਆਪਰੇਸ਼ਨ ਜਾਰੀ ਹੈ ਜਿਹੜੀਆਂ ਤਜਾਵਜ਼ਾਤ ਨੇ ਉਹਨਾਂ ਦੇ ਖਿਲਾਫ, ਤੇ ਉਹ ਕਰੇਨ ਆਈ ਤਾਂ ਉਹਨਾਂ ਦੀ ਸਲਾਹ ਕਿ ਸੀੜੀਆਂ ਵੀ ਸ਼ਾਇਦ ਬਾਹਰ ਨੂੰ ਨਿਕਲੀਆਂ ਨੇ ਤੇ ਐਕਸਟਰਾ ਬਣੀਆਂ ਨੇ, ਲੇਕਿਨ ਉਹਨਾਂ ਜਦੋਂ ਢਾਹ ਲਈਆਂ ਫਿਰ ਪਤਾ ਲੱਗਾ ਕਿ ਨਹੀਂ ਇਹ ਸੀੜੀਆਂ ਠੀਕ ਸਨ। ਫਿਰ ਪ੍ਰਿੰਸੀਪਲ ਜਿਹੜੇ ਆ ਸਕੂਲ ਜਿਨ੍ਹਾਂ ਕੋਲ ਹੈਗਾ ਇਹ ਮੁਸਲਿਮ ਸਕੂਲ, ਉਹ ਪ੍ਰਿੰਸੀਪਲ ਨੇ ਵੀ ਕਾਫੀ ਸਟੈਂਡ ਲਿਆ। ਉਹਨੇ ਆਖਿਆ ਜੀ ਢਾਈਆਂ ਨੇ ਤੇ ਢਾਈਆਂ ਕਿਉਂ ਨੇ ਤੁਸੀਂ, ਇਹ ਤਾਂ ਗੁਰਦੁਆਰਾ ਬਿਲਕੁਲ ਸਹੀ ਜਗ੍ਹਾ 'ਤੇ ਬਣਿਆ ਸੀ, ਲਿਹਾਜ਼ਾ ਕਾਰਪੋਰੇਸ਼ਨ ਵਾਲੇ ਕਹਿੰਦੇ ਨੇ ਜੀ ਅਸੀਂ ਬਣਵਾ ਦਿਆਂਗੇ ਤੁਹਾਨੂੰ। ਇਹ ਦੇਖੋ ਨਾ ਇਹ ਤਜਾਵਜ਼ਾਤ ਸਮਝ ਕੇ ਢਾਣ ਲੱਗੇ ਸਨ, ਲੇਕਿਨ ਗੁਰਦੁਆਰਾ ਸਾਹਿਬ ਬਿਲਕੁਲ ਅਸਲੀ ਜਗ੍ਹਾ 'ਤੇ ਬਣਿਆ ਹੈ। ਅੰਦਰ ਚੱਲਦੇ ਹੁਣ, ਤੁਸੀਂ ਦੇਖਿਓ ਜ਼ਰਾ ਇੱਥੇ ਹੁਣ ਤਖਤੀਆਂ ਪੜ੍ਹਨੀਆਂ ਜਿਹੜੀਆਂ ਲੱਗੀਆਂ ਨੇ ਇੱਥੇ ਜਗ੍ਹਾ ਜਗ੍ਹਾ ਜਿਨ੍ਹਾਂ ਨੇ ਸੇਵਾ ਕਰਵਾਈ। ਇਹ ਇੱਕ ਜਨਾਬ ਬਰਾਮਦੇ ਦਾ ਮੰਜ਼ਰ ਤੁਹਾਨੂੰ ਦਿਖਾ ਰਿਹਾ ਵਾਂ, ਇਹ ਤਖਤੀ ਲੱਗੀ ਹੈ, ਠੀਕ ਨੇ। ਹੁਣ ਤੁਸੀਂ ਪੜ੍ਹ ਕੇ ਦੱਸਣਾ ਹੈ, ਇੱਥੇ ਵੀਡੀਓ ਨੂੰ ਤੁਸੀਂ ਖਿਲਾਰ ਕੇ ਵੇਖ ਸਕਦੇ ਹੋ ਇਹ ਕੀ ਲਿਖਿਆ, ਕਿਹੜੀ ਫੈਮਿਲੀ ਨੇ ਸੇਵਾ ਕਰਵਾਈ ਤਾਂ ਉਹਨਾਂ ਦਾ ਨਾਂ ਲਿਖਿਆ। ਇਸ ਤੋਂ ਅੱਗੇ ਆ ਲੰਮੀ ਜੀ ਤਖਤੀ ਲੱਗੀ ਹੈ, ਇਹਦੇ ਵਿੱਚ ਵੀ ਜਿਨ੍ਹਾਂ ਨੇ ਡੋਨੇਸ਼ਨਸ ਕੀਤੀਆਂ ਸਨ ਉਹਨਾਂ ਦੇ ਸਾਰਿਆਂ ਦੇ ਨਾਂ ਲਿਖੇ ਨੇ ਤੇ ਨਾਲ ਇਹ ਵੀ ਲਿਖਿਆ ਕਿ ਕਿੰਨਾ ਪੈਸਾ ਉਹਨਾਂ ਨੇ ਦਿੱਤਾ ਸੀ। ਇਹ ਸਾਰਾ ਦੇਖੋ ਨਾ ਤੁਸੀਂ, ਖੱਬੇ ਪਾਸੇ ਜਿਹੜਾ ਨਾ ਉਹ ਨਾਂ ਲਿਖੇ ਨੇ ਪੈਸਿਆਂ ਦੇ। ਤੇ ਇਹ ਜਨਾਬ ਉਸ ਬਜ਼ੁਰਗਾਂ ਤੇ ਉਹਨਾਂ ਬੰਦਿਆਂ ਦੇ ਨਾਂ ਲਿਖੇ ਨੇ ਜਿਨ੍ਹਾਂ ਦਾ ਤਲਕ ਸਿਰਫ ਗੁਜਰਾਂਵਾਲਾ ਨਹੀਂ ਸੀ ਬਲਕਿ ਹੋਰ ਸ਼ਹਿਰਾਂ ਤੋਂ ਵੀ ਹੈ ਸੀ, ਔਰ ਉਹਨਾਂ ਨੇ ਇਹ ਗੁਰਦੁਆਰਾ ਦੀ ਤਾਮੀਰ 'ਚ ਹਿੱਸਾ ਪਾਇਆ। ਤੇ ਇਹ ਇਹਦਾ ਹਾਲ ਵੱਡਾ, ਇਹ 1 ਮਿੰਟ ਮੈਂ ਤੁਹਾਨੂੰ ਹਾਲ ਨਾ ਇਹ ਜਨਾਬ ਕਿੱਥੋਂ ਨਜ਼ਰ ਆਏਗਾ ਮੈਨੂੰ, ਤੇ ਫਿਰ ਮੈਂ ਤੁਹਾਨੂੰ ਕੈਮਰੇ ਦੇ ਜ਼ਰੀਏ ਵਿਖਾਲਣਾ, ਕਿਉਂਕਿ ਦਰਵਾਜ਼ੇ ਬੰਦ ਨੇ ਔਰ ਹਾਲ ਵੀ ਅੰਦਰ ਜਾਣਾ ਖਤਰੇ ਤੋਂ ਖਾਲੀ ਨੇ। ਛੱਤਾਂ ਟੁੱਟ ਦਾ ਸ਼ਿਕਾਰ ਤੇ ਉੱਤੇ ਸੀਲਿੰਗ ਹੋਈ ਹੈ, ਇਹ ਦੇਖੋ ਤੁਸੀਂ। ਉਸ ਦੌਰਾਨ ਵੀ ਜਨਾਬ ਇਹ ਨਹੀਂ ਸੀ ਹੈਗਾ ਕਿ ਸੀਲਿੰਗ ਨਹੀਂ ਸੀ ਹੁੰਦੀ, ਉਸ ਦੌਰਾਨ ਵੀ ਸੀਲਿੰਗ ਜਿਹੜੇ ਕਰਵਾਉਂਦੇ ਸਨ ਗੱਲ ਤੇ ਪੈਸੇ ਦੀ ਹੈ। ਪੈਸਾ ਹੋਏ ਤੇ ਉਦੋਂ ਵੀ ਸਾਰਾ ਕੁਝ ਹੋ ਜਾਂਦਾ ਸੀ, ਤੇ ਜੇ ਪੈਸਾ ਨਹੀਂ ਤਾਂ ਅੱਜ ਵੀ ਲੋਕੀ ਮਾੜੇ ਜਿਹੇ ਘਰ ਬਣਾ ਲੈਂਦੇ ਨੇ ਵਿਚਾਰੇ। ਇੱਥੇ ਹੋਰ ਤਖਤੀਆਂ ਆਉਣ ਲੱਗੀਆਂ ਜਿਨ੍ਹਾਂ ਦੇ ਨਾਂ ਲਿਖੇ ਨੇ, ਤੁਸੀਂ ਦੇਖੀ ਜਾਓ ਤੇ ਪੜ੍ਹੀ ਜਾਓ ਤੇ ਕਮੈਂਟ ਕਰਕੇ ਦੱਸਣਾ ਵੀ ਹੈ, ਸਾਨੂੰ ਵੀ ਪਤਾ ਲੱਗੇ ਕਿ ਹੈ ਕੀ ਹੈ। ਇਹ ਦੇਖੋ, ਠੀਕ ਹੈ ਜਨਾਬ। ਇਹ ਦੇਖੋ ਇਹ ਅੰਦਰ ਜਨਾਬ, ਨਾਲ ਮੈਂ ਤੁਹਾਨੂੰ ਅੰਦਰ ਦੇ ਮਾਹੌਲ ਵੀ ਵਿਖਾਈ ਜਾ ਰਿਹਾ। ਹਲੇ ਨਿਸ਼ਾਨ ਸਾਹਿਬ ਜਿੱਥੇ ਹੈਗਾ ਸੀ ਉਹ ਵੀ ਤੁਹਾਨੂੰ ਦਿਖਾ ਲੈਣੇ ਜਗ੍ਹਾ। ਇੱਥੇ ਇੱਕ ਤਲਾਬ ਬਣਿਆ ਸੀ, ਉਹ ਵੀ ਤੁਹਾਨੂੰ ਜਗ੍ਹਾ ਵਿਖਾ ਲੈਣਾ ਜਿੱਥੇ ਸਰੋਵਰ ਹੈਗਾ ਸੀ। ਲਓ ਜੀ ਇਸ ਵੇਲੇ ਮੈਂ ਆ ਗਿਆ ਅੰਦਰ ਗੁਰਦੁਆਰਾ ਗੁਰੂ ਸਿੰਘ ਸਭਾ ਤੇ। ਅੱਛਾ ਇੱਥੇ ਦੱਸਿਆ ਜਾਂਦਾ ਕਿ ਜਿਹੜੀ ਦੀਵਾਰ ਨਾ ਇਹਦੇ ਪਿੱਛੇ ਤਲਾਬ ਹੁੰਦਾ ਸੀ ਔਰ ਦੀਵਾਰ ਨਹੀਂ ਸੀ ਹੁੰਦੀ, ਇੱਥੋਂ ਦੀ ਸੀੜੀਆਂ ਹੁੰਦੀਆਂ ਸਨ
ਸਾਨੂੰ ਇੱਥੇ ਇੱਕ ਬਜ਼ੁਰਗ ਮਿਲੇ, ਬੜੇ ਹੀ ਅੱਛੇ ਨਫੀਸ ਇਨਸਾਨ ਸਨ, ਤੇ ਉਹਨਾਂ ਬੜੇ ਪਿਆਰ ਮੁਹੱਬਤ ਨਾਲ ਦੱਸਿਆ ਕਿ ਇੱਥੇ ਜਿਹੜਾ ਨਾ ਉਹ ਅਸੀਂ ਆਪਣੀ ਹੋਸ਼ 'ਚ ਵੇਖੀਆਂ ਨੇ ਸੀੜੀਆਂ ਔਰ ਪਾਣੀ ਹੁੰਦਾ ਸੀ, ਲੇਕਿਨ ਵਕਤ ਦੇ ਨਾਲ ਨਾਲ ਜਨਾਬ ਹੁਣ ਉਹ ਖਤਮ ਹੋ ਗਿਆ। ਤੇ ਇਹ ਜਿਹੜੀ ਉੱਤੇ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ, ਇਹ ਅੱਜ ਵੀ ਉਹੀ ਓਰੀਜਨਲ ਹੈ। ਇਹ ਚਿਪਸ ਵੀ ਜਿਹੜੀ ਪਈ ਹੈ ਨਾ, ਚਿਪਸ ਇਹ ਵੀ ਓਰੀਜਨਲ, ਠੀਕ ਹੈ ਨਾ। ਉਦੋਂ ਵੀ ਚਿਪਸਾਂ ਪੈਂਦੀਆਂ ਹੁੰਦੀਆਂ ਸਨ ਤੇ ਫਰਸ਼ ਜਿਹੜਾ ਨਾ ਚਿੱਟਾ ਤੇ ਆਪਣਾ ਕਾਲਾ ਇਹ ਵੀ ਹੈਗਾ। ਜਿਹੜਾ ਪੱਥਰ ਲੱਗਾ ਹੈ ਨਾ ਉਦੋਂ ਦਾ ਹੀ ਲੱਗਾ, ਉਦੋਂ ਦਾ ਹੀ ਲੱਗਾ। ਦੇਖੋ ਜਿਆਦਾ ਚਿਪਸਾਂ ਹੈ, ਆਖਣਾ ਕਹਿੰਦੇ ਚਿਪਸਾਂ ਪਵਾਈਆਂ ਨੇ ਕਿਸੇ ਨੇ ਕਿ ਬਾਈ ਆਪਣੇ ਘਰ ਦੇ ਵਿੱਚ। ਸਹੀ ਹੋ ਗਿਆ ਦੋਸਤੋ, ਜਗ੍ਹਾ ਜਗ੍ਹਾ ਇੱਥੇ ਤਖਤੀਆਂ ਲੱਗੀਆਂ ਨੇ ਜਿਨ੍ਹਾਂ ਦੇ ਉੱਤੇ ਉਸ ਦੌਰ 'ਚ ਸੇਵਾ ਕਰਵਾਉਣ ਵਾਲੇ ਜਿਹੜੇ ਦੋਸਤ ਹਨ, ਅਮੀਰ ਤਰੀਨ ਖਾਂ, ਹਿੰਦੂ, ਸਿੱਖ ਜਾਂ ਕਿਸੇ ਵੀ ਮਜ਼ਹਬ ਨਾਲ ਉਹਨਾਂ ਨੂੰ ਤਲਕ ਸੀ, ਉਹਨਾਂ ਦੇ ਨਾਂ ਲਿਖੇ ਨੇ। ਉਹ ਸਾਰੀਆਂ ਤਖਤੀਆਂ ਵੀ ਜਿਹੜੀਆਂ ਇੱਥੇ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ, ਉਹਨਾਂ ਦੇ ਪੰਜਾਬੀ ਲਿਖੀ ਹੈ ਤੇ ਮੇਰੇ ਕੋਲ ਪੜ੍ਹੀ ਨਹੀਂ ਜਾ ਸਕਦੀ ਕਿਉਂਕਿ ਮੈਂ ਤੇ ਨਾ ਪੜ੍ਹ ਲਈ। ਆਹੋ, ਤੇ ਇਹ ਜਨਾਬ ਦੇਖੋ ਤੁਸੀਂ, ਇਹ ਦਰਵਾਜ਼ੇ ਓਰੀਜਨਲ ਨੇ, ਲੇਕਿਨ ਹੁਣ ਵਿੱਚ ਥੋੜੀ ਥੋੜੀ ਫੱਟੀਆਂ ਲਾ ਕੇ ਆਪਣੇ ਉਹਨਾਂ ਜਦੋਂ ਸਕੂਲ ਬਣਿਆ ਸੀ ਉਹਨਾਂ ਰਿਪੇਅਰ ਕੀਤੀਆਂ ਨੇ, ਲੇਕਿਨ ਇਹ ਚੀਜ਼ਾਂ ਇਹ ਓਰੀਜਨਲ ਨੇ, ਇਹ ਬਾਅਦ ਦੀਆਂ ਲੱਗੀਆਂ ਨੇ, ਠੀਕ ਹੈ ਨਾ ਜੀ। ਇਹ ਇਹਦਾ ਸਿਹਨ ਬੜਾ ਖੂਬਸੂਰਤ ਔਰ ਵੱਡਾ, ਠੀਕ ਹੈ। ਇੱਥੇ ਨਿਸ਼ਾਨ ਸਾਹਿਬ ਸੀ, ਇਹ ਨਿਸ਼ਾਨ ਸਾਹਿਬ ਦਾ ਜਿਹੜਾ ਨਾ ਉਹ ਹੈਗਾ ਇਹ ਆਪਣਾ ਬਣਿਆ, ਤੇ ਇੱਥੇ ਜਨਾਬ ਲੱਗਾ ਹੁੰਦਾ ਸੀ ਨਿਸ਼ਾਨ ਸਾਹਿਬ। ਔਰ ਇਹ ਇਹਦੀ ਜਿਹੜੀ ਨਾ ਉਹੀ ਪੁਰਾਣੀ ਇਮਾਰਤ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈਗੀ ਹੈ। ਦੇਖੋ ਜੀ, ਅੱਜ ਕੱਲ ਦੀ ਬਿਲਡਿੰਗ ਜਿਹੜੀ ਹੈ ਨਾ ਉਹ ਇਹਦੇ ਨਾਲ ਦੀ ਕੋਈ ਬਣਾ ਨਹੀਂ ਸਕਦਾ। ਅੱਜ ਕੱਲ ਸ਼ੀਸ਼ੇ ਦੇ ਘਰ ਬਣਾ ਲਓ, ਪੱਥਰ ਲਾ ਲਓ, ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਨਾ ਨਹੀਂ ਬਣ। ਤੇ ਇੱਥੇ ਖੂਹੀ ਵੀ ਹੁੰਦੀ ਪਾਣੀ ਪੀਣ ਲਈ ਉਹਨਾਂ ਦੀ, ਕੋਈ ਤੁਹਾਨੂੰ ਵੇਖੀ ਇੱਥੇ ਵੈਸੇ ਇਸ ਏਰੀਆ 'ਚ ਪਾਣੀ ਪੀਣ ਲਈ ਖੂਹੀ ਕੋਈ ਪੁਰਾਣੀ ਨਹੀਂ ਖੂਹੀ ਨਹੀਂ ਸੀ ਹੁੰਦੀ, ਠੀਕ ਹੈ, ਸਹੀ ਹੈ। ਮੈਂ ਨਾ ਬਹੁਤ ਪੁਰਾਣੇ ਮਾਰਕ ਤੋਂ ਆਈ ਸੀ ਕਿਤਾਬਾਂ। ਹਾਂਜੀ, ਇਹ ਜਿਹੜੀ ਸੜਕ ਹੈ ਨਾ ਸਾਡੇ ਕੋਲ, ਇਹ ਜਿਹੜੀ ਬਾਹਰ ਹੈ ਉਹਦੇ ਵਿੱਚ ਰਾਜਬਾਗ ਹੈ। ਅੱਛਾ, ਰਾਜਬਾਗ ਇਹਦਾ ਤਲਾਬ ਦਾ ਜਿਹੜਾ ਪਾਣੀ ਓਵਰਫਲੋ ਹੁੰਦਾ ਸੀ ਨਾ, ਉਹ ਇਸ ਰਾਜਬਾਗ ਦੇ ਜ਼ਰੀਏ ਜਿਹੜਾ ਨਾ ਅੱਗੇ ਪੈਲੀਆਂ ਨੂੰ ਜਾਂਦਾ ਸੀ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਯਾਨੀ ਕਿ ਹੁਣ ਥੱਲੇ ਆ ਗਈ ਆ, ਪੂਰਖਤੀ ਹੈ, ਉਹ ਸੜਕ ਬਣ ਗਈ ਨਾ ਉਹ ਰਾਜਬਾਗ। ਅੱਛਾ, ਗੁਜਰਾਂਵਾਲਾ ਉਹੀ ਸ਼ਹਿਰ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਔਰ ਉਹਨਾਂ ਦੀ ਜਿਹੜੀ ਹੈਗੀ ਹਵੇਲੀ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਵੀ ਇੱਥੋਂ ਬਿਲਕੁਲ ਨਜ਼ਦੀਕ ਹੀ ਹੈ। ਉਹਦੀ ਮੈਂ ਅਲੱਗ ਵੀਡੀਓ ਬਣਾਵਾਂਗਾ। ਉੱਥੇ ਅੱਜ ਕੱਲ ਮੁਰੰਮਤ ਦਾ ਕੰਮ ਜਾਰੀ ਹੈ ਕਿਉਂਕਿ ਬਹੁਤ ਪੁਰਾਣੀ ਹੋ ਗਈ ਸੀ ਹਵੇਲੀ, ਔਰ ਉਹਦੇ ਵਿੱਚ ਤੇਜ਼ੀ ਨਾਲ ਕੰਮ ਜਾਰੀ ਹੈ ਤਾਂ ਕਿ ਉਹਦੀ ਹਿਫਾਜ਼ਤ ਕੀਤੀ ਜਾ ਸਕੇ, ਠੀਕ ਹੈ ਨਾ। ਇਹ ਗੁਰਦੁਆਰਾ ਸਾਹਿਬ ਦੀ ਤਾਂ ਹਿਫਾਜ਼ਤ ਨਹੀਂ ਹੋ ਸਕੀ ਕਿਉਂਕਿ ਇਹ ਦੇਖੋ ਨਾਂ ਲਿਖੇ ਨੇ ਉਸ ਦੌਰ ਦੇ ਜਿਨ੍ਹਾਂ ਨੇ ਫੰਡ ਦਿੱਤੇ ਸਨ। ਜਦੋਂ 1947 ਤੋਂ ਬਾਅਦ ਇੱਥੋਂ ਸਿੱਖ ਕਮਿਊਨਿਟੀ ਇੰਡੀਆ ਚਲੀ ਗਈ ਤੇ ਫਿਰ ਇਹ ਸਕੂਲ ਬਣ ਗਿਆ ਇਹ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਇੱਥੇ ਬੱਚੀਆਂ ਬੱਚੇ ਔਰ ਕਿੰਨੇ ਕੁ ਲੋਕ ਤਾਲੀਮ ਹਾਸਲ ਕਰ ਚੁੱਕੇ ਨੇ ਹਾਲ ਦੇ ਵਿੱਚ ਬਹਿ ਕੇ। ਲੇਕਿਨ ਅੱਜ ਇਹਦੀਆਂ ਛੱਤਾਂ ਜਿਹੜੀਆਂ ਨੇ ਟੁੱਟ ਰਹੀਆਂ ਨੇ। ਗੌਰਮੈਂਟ ਨੂੰ ਚਾਹੀਦਾ ਕਿ ਇਹਨੂੰ ਵੀ ਬਹਾਲ ਕਰ ਲੈਣ। ਇਹ ਜਨਾਬ ਸ਼ਾਹਕਾਰ ਹੈ, ਇਹਦੇ ਹਾਲੇ ਬਾਹਰੋਂ ਦੀ ਤੁਹਾਨੂੰ ਵਿਊ ਵਿਖਾ ਲੈਣ ਜਾ ਕੇ, ਬਾਹਰ ਜਾ ਕੇ। ਇਹਦੇ ਨਾਲ ਹੀ ਖਾਲਸਾ ਕਲੌਕ ਟਾਵਰ ਹੈ, ਠੀਕ ਹੈ ਨਾ, ਉਹਦੇ ਉੱਤੇ ਵੀ ਤਖਤੀ ਲੱਗੀ ਹੈ, ਮੈਂ ਤਾਂ ਉਹ ਵੀ ਤੁਹਾਨੂੰ ਹਲੇ ਵਿਖਾ ਲੈਣਾ। ਇਹ ਪੁਰਾਣਾ ਫਰਸ਼ ਤੇ ਇਹ ਸਿਹਨ ਜਿੱਥੇ ਸਿੱਖ ਕਮਿਊਨਿਟੀ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਸਨ, ਲੰਗਰ ਹਾਲ ਬਣਾਏ ਗਏ ਸਨ ਸਾਹਮਣੇ, ਠੀਕ ਹੈ ਨਾ। ਸਾਰਾ ਕੁਝ ਅੱਜ ਉਸੇ ਤਰ੍ਹਾਂ ਹੀ ਮੌਜੂਦ ਹੈ, ਲੇਕਿਨ ਹੁਣ ਛੱਤਾਂ ਇਹਦੀਆਂ ਟੁੱਟ ਗਈਆਂ ਨੇ ਜਿਹੜੀਆਂ ਕਿ ਛੱਤਾਂ ਬਣਾਉਣ ਦੀ ਜ਼ਰੂਰਤ ਹੈ। ਇਹ ਇਧਰ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ, ਜਿੱਥੇ ਜਨਾਬ ਉਹ ਜਿਹੜਾ ਝੰਡਾ ਲਾਇਆ ਜਾਂਦਾ ਨਾ ਖਾਲਸਾ, ਤੇ ਉਹਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ ਅਦਬ ਨਾਲ। ਤੇ ਇਹ ਜਨਾਬ ਉਹ ਆ ਗਿਆ, ਠੀਕ ਹੈ। ਇਹ ਦੇਖੋ ਤੁਸੀਂ, ਤੇ ਇਹ ਇੱਥੇ ਜਨਾਬ ਇਹ ਜਿਹੜਾ ਨਾ ਪਾਰਕ ਹੁੰਦਾ ਸੀ ਦੀਵਾਰ ਤੋਂ ਪਰਾਂ ਨਾ, ਸੌਰੀ ਸਰੋਵਰ ਹੁੰਦਾ ਸੀ, ਹੁਣ ਪਾਰਕ ਬਣ ਗਿਆ। ਇਹਦੇ ਪਰਾਂ ਤਲਾਬ ਬਣਾਇਆ ਸੀ ਸੀੜੀਆਂ ਵਾਲਾ। ਤੇ ਇਹ ਹੁਣ ਜਨਾਬ ਸਾਰਾ ਕੁਝ ਆਹਿਸਤਾ ਆਹਿਸਤਾ ਖਤਮ ਹੁੰਦਾ ਜਾ ਰਿਹਾ ਹੈ। ਹਾਲੇ ਬਾਹਰੋਂ ਦੀ ਤੁਹਾਨੂੰ ਵਿਖਾਲਣਾ ਇੱਕ ਦਫਾ ਫਿਰ ਦੁਬਾਰਾ। ਬਹੁਤ ਹੀ ਖੂਬਸੂਰਤ ਇਹਦਾ ਮੱਥਾ ਬਣਿਆ ਜਿਹੜਾ ਗੁਰਦੁਆਰਾ ਸਾਹਿਬ ਦਾ। ਇੱਥੇ ਵੀ ਕਮਰਾ ਮੈਨੂੰ ਨਜ਼ਰ ਆ ਰਿਹਾ, ਇਹਦੇ 'ਚ ਕੀ ਹੈਗਾ? ਇਹਦੇ ਖਿੜਕੀਆਂ ਵੀ ਟੁੱਟ-ਫੁੱਟ ਦਾ ਸ਼ਿਕਾਰ ਨੇ। ਓਏ ਹੋਏ, ਲੋ ਜੀ ਇਹ ਹੈਗਾ ਘੰਟਾਘਰ ਗੁਜਰਾਂਵਾਲਾ, ਯਾਨੀ ਕਿ ਖਾਲਸਾ ਕਲੌਕ ਟਾਵਰ ਹੈਗਾ, ਬ੍ਰਿਟਿਸ਼ ਰਾਜ ਦਾ ਬਣਿਆ, ਲੇਕਿਨ ਇਹਨੂੰ ਖਾਲਸਾ ਕਲੌਕ ਟਾਵਰ ਕਿਹਾ ਜਾਂਦਾ ਹੈ। ਇਹ ਬਣਵਾਇਆ ਸੀ ਜਨਾਬ ਗੁਲਾਬ ਸਿੰਘ ਹੋਰਾਂ ਨੇ, ਬਾਊ ਗੁਲਾਬ ਸਿੰਘ। ਇੱਥੇ ਉਹਨਾਂ ਦੀ ਤਖਤੀ ਲੱਗੀ ਹੈ, ਮੈਂ ਉਹ ਵੀ ਪੜ੍ਹ ਕੇ ਸੁਣਾਉਣਾ। ਇਹ ਦਰਵਾਜ਼ਾ ਜਿਹੜਾ ਉੱਤੇ ਜਾਣ ਵਾਸਤੇ ਵੇ, ਇੱਥੇ ਤਖਤੀ ਲੱਗੀ ਹੈ। ਇਹ ਆ ਗਈ, ਇਹ ਪੜ੍ਹਨੇ ਜਨਾਬ ਇੰਗਲਿਸ਼ ਉੱਤੇ ਲਿਖਿਆ ਹੈ, ਗਿਫਟ ਆਫ ਬਾਊ ਗੁਲਾਬ ਸਿੰਘ, ਵਾਈਸ ਪ੍ਰੈਜ਼ੀਡੈਂਟ ਮਿਊਨਿਸਪਲ ਕਮੇਟੀ ਐਂਡ ਮੈਨੇਜਰ ਖਾਲਸਾ ਹਾਈ ਸਕੂਲ। ਇਹ 98 ਜਿਹੜਾ ਨਾ ਇਹ ਗਲਤ ਲਿਖਿਆ, ਇਹਦਾ ਕਿਸੇ ਨੇ ਉੱਤੇ ਮਾਰਕਰ ਦੇ ਨਾਲ ਲਿਖਿਆ, ਔਰ ਇਹ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਉੱਤੇ ਲਿਖਿਆ, ਔਰ ਪਤਾ ਨਹੀਂ ਕੀ ਕੁਛ। ਇਹ ਆ ਗਿਆ ਜਨਾਬ ਇਹ ਖਾਲਸਾ ਕਲੌਕ ਟਾਵਰ, ਤੇ ਇਹ ਘੰਟਾਘਰ ਚੌਕ ਇਹਨੂੰ ਕਿਹਾ ਜਾਂਦਾ ਹੈ। ਇਹ ਦੇਖੋ ਨਾ ਹਰ ਤਰਫ ਨੂੰ ਇੱਥੋਂ ਸੜਕਾਂ ਨਿਕਲ ਰਹੀਆਂ ਨੇ, ਔਰ ਇੱਧਰ ਜਨਾਬ ਨਾਲ ਹੀ ਇਹ ਜਿੱਧਰ ਰਕਸ਼ਾ ਜਾ ਰਹੇ ਨਾ, ਇੱਧਰ ਗੁਰਦੁਆਰਾ ਸਾਹਿਬ ਹੈ। ਮੈਂ ਤੁਹਾਨੂੰ ਜ਼ਰਾ ਇੱਧਰ ਚੱਕਰ ਲਗਾ ਕੇ ਨਾ ਫਿਰ ਦਿਖਾ ਲੈਣਾ, ਠੀਕ ਹੈ ਨਾ। ਇੱਥੇ ਤਜਾਵਜ਼ਾਤ ਸਨ, ਲੇਕਿਨ ਹਕੂਮਤ ਨੇ ਸਾਰਾ ਕੁਝ ਗਿਰਾ ਕੇ ਤਾਂ ਦੇਖੋ ਬਿਲਕੁਲ ਇਹਨੂੰ ਖਾਲੀ ਕਰਵਾ ਲਿਆ। ਤਜਾਵਜ਼ਾਤ ਕੋਲੋਂ ਲੋਕਾਂ ਨੇ ਕਬਜ਼ੇ ਕੀਤੇ ਸਨ,
ਇਹਦੀ ਹੁਣ ਬਹਾਲੀ ਦਾ ਕੰਮ ਜਾਰੀ ਹੈ। ਦੇਖੋ ਨਾ ਇਹਨੂੰ ਅਸਲ ਹੁਸਨੇ ਦਾ ਬਹਾਲ ਕੀਤਾ ਜਾ ਰਿਹਾ, ਗੋਵਾਂ ਲੱਗੀਆਂ ਨੇ, ਬਾਂਸ ਲੱਗੇ ਨੇ, ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਸਿੰਘ ਸਭਾ ਜਿਹੜਾ ਕਿ ਤੁਹਾਨੂੰ ਅੱਗੇ ਵਿਖਾਇਆ। ਹੁਣ ਮੈਂ ਫਿਰ ਉੱਧਰ ਜਾਣਾ ਕਿਉਂਕਿ ਤੁਹਾਨੂੰ ਬਾਹਰੋਂ ਹਲੇ ਨਹੀਂ ਦਿਖਾਇਆ। ਐਡਾ ਆਲੀਸ਼ਾਨ ਉਹਦਾ ਇਨਫਰਾਸਟ੍ਰਕਚਰ ਬਣਿਆ, ਬਿਲਡਿੰਗ ਬਣੀ ਹੈ ਕਿ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਬਾਹਰੋਂ ਵੀ, ਠੀਕ ਹੈ ਨਾ। ਅੰਦਰ ਦੇ ਤੁਹਾਨੂੰ ਦਰਸ਼ਨ ਕਰਵਾ ਲੈਣਾ। ਇਹ ਦੇਖੋ ਤੁਸੀਂ, ਇਹ ਹੁਣ ਮੈਂ ਤੁਹਾਨੂੰ ਅੰਦਰ ਇੱਥੋਂ ਬਾਹਰੋਂ ਜਾ ਕੇ ਨਾ ਇਹਦੇ ਕੋਲ ਜਾ ਕੇ ਉਹ ਵਹਾਲ ਨਾ ਉੱਤੇ ਅੱਜ ਵੀ ਲਿਖਿਆ ਹੈ, ਠੀਕ ਹੈ ਨਾ। ਉਹ ਤੁਸੀਂ ਮੈਨੂੰ ਪੜ੍ਹ ਕੇ ਦੱਸਣਾ ਉਹ ਕੀ ਲਿਖਿਆ ਹੈ, ਤਾਂ ਕਿ ਸਾਡੇ ਇਲਮ 'ਚ ਇਜ਼ਾਫਾ ਹੋਏ। ਅਸੀਂ ਤਾਂ ਆਪਣੀ ਸਮਝ ਸੋਚ ਦੇ ਮੁਤਾਬਕ ਜੋ ਵੀ ਬਣਾ ਰਹੇ ਹਾਂ ਉਹ ਜਨਾਬ ਇਹ ਮਕਸਦ ਹੈ ਕਿ ਤੁਸੀਂ ਜਿਹੜਾ ਨਾ ਘਰ ਬੈਠੇ ਹੀ ਉਹਨਾਂ ਚੀਜ਼ਾਂ ਦੀਆਂ ਯਾਦਾਂ ਤਾਜ਼ਾ ਕਰ ਲਓ ਜਿਹੜੀਆਂ ਬਜ਼ੁਰਗਾਂ ਨਾਲ ਜੁੜੀਆਂ ਨੇ, ਔਰ ਤੁਸੀਂ ਇੱਥੇ ਆ ਕੇ ਨਹੀਂ ਵੇਖ ਸਕਦੇ। ਇਹ ਆ ਗਿਆ ਜਨਾਬ, ਉੱਥੋਂ ਮੈਂ ਪੈਦਲ ਚੱਲਦਾ ਬਿਲਕੁਲ ਨਾਲ, 1 ਮਿੰਟ ਦੀ ਵਾਕ ਵੀ ਨਹੀਂ ਲੱਗਦੀ, ਠੀਕ ਹੈ ਜਨਾਬ। ਅੱਛਾ ਜੀ, ਇਹ ਜਨਾਬ ਆ ਗਿਆ ਉੱਤੇ ਜਿਹੜਾ ਖਾਲਸਾ ਫਲੈਗ ਹੈਗਾ ਹੈ ਉਹਦਾ ਨਿਸ਼ਾਨ, ਤੇ ਕਿਰਪਾਨਾਂ ਬਣੀਆਂ ਨੇ ਸਾਈਡਾਂ ਤੇ। ਔਰ ਉਸ ਤੋਂ ਬਾਅਦ ਹੁਣ ਤੁਸੀਂ ਇਹ ਪੜ੍ਹ ਕੇ ਦੱਸਣਾ ਕੀ ਲਿਖਿਆ ਹੈ। ਇੱਕ ਓਂਕਾਰ ਔਰ ਗੁਰਦੁਆਰਾ ਗੁਰੂ ਸਿੰਘ ਸਭਾ ਗੁਜਰਾਂਵਾਲਾ। ਇਹ ਦੇਖੋ ਇਹ ਸਾਈਡਾਂ ਦੇ ਉੱਤੇ ਗਮਲੇ ਬਣੇ ਨੇ, ਬੂਟਾ ਬਾਹਰ ਉੱਗਿਆ ਗਮਲੇ ਤੋਂ, ਲੇਕਿਨ ਆਫਕੋਰਸ ਇਹ ਬਾਅਦ ਦਾ ਬੂਟਾ ਉੱਗਿਆ, ਉਦੋਂ ਨਹੀਂ। ਇਹ ਦੇਖੋ ਕਿੰਨੇ ਖੂਬਸੂਰਤ ਜਨਾਬ ਕੰਮ ਕੀਤਾ। ਹੁਣ ਮੈਂ ਤੁਹਾਨੂੰ ਦਿਖਾ ਲੈਣਾ ਇਹਦੀ ਬਾਲਕੋਨੀਆਂ ਤੇ ਜਿਹੜਾ ਜਨਾਬ ਉੱਤੇ ਸੀਮੈਂਟ ਦਾ ਕੰਮ ਹੋਇਆ। ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਇਹਦੇ ਨੀਹਾਂ ਦੇ ਵਿੱਚ ਨਾ ਇੱਕ ਤਖਤੀ ਲੱਗੀ ਹੈ ਠੇਕੇਦਾਰ ਦੀ। ਉਸ ਠੇਕੇਦਾਰ ਦੇ ਜਿਹਨੇ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹਦੇ ਕੋਲ ਠੇਕਾ ਸੀ, ਉੱਥੇ ਤਰੀਕ ਵੀ ਲਿਖੀ 1944 1944, ਠੀਕ ਹੈ। ਉਹ ਮੈਂ ਤੁਹਾਨੂੰ ਵਿਖਾ ਲਾਂ, ਲੇਕਿਨ ਪਹਿਲਾਂ ਜ਼ਰਾ ਤੁਹਾਨੂੰ ਮੈਂ ਇਹਦੇ ਦਰਸ਼ਨ ਕਰਵਾ ਲਾਂ ਨਾ ਦਰਵਾਜ਼ਿਆਂ ਦੇ। ਐਸੇ ਤਾਂ ਦਰਵਾਜ਼ਾ ਨਾ ਇੱਥੇ ਥੱਲੇ ਇੱਕ ਲੱਗੀ ਤਖਤੀ, ਇਹ ਲਿਖਿਆ ਗਵਰਨਮੈਂਟ ਜਿਨਾਹ ਮੈਮੋਰੀਅਲ ਹਾਈ ਸਕੂਲ, ਮੁਸਲਿਮ ਹਾਈ ਸਕੂਲ ਵੀ ਇਹਨੂੰ ਕਿਹਾ ਜਾਂਦਾ ਹੈ। ਇਹਦੇ 'ਚ ਸਕੂਲ ਸੀ, ਇਹਦੇ ਸਾਹਮਣੇ ਵੀ ਇੱਕ ਬਿਲਡਿੰਗ ਹੈਗੀ ਸਕੂਲ ਦੀ। ਇਹ ਸਕੂਲ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ, ਇਹ ਤੇ ਬੰਦ ਹੋ ਚੁੱਕਿਆ, ਲੇਕਿਨ ਇਹਦੇ ਸਾਹਮਣੇ ਬਿਲਕੁਲ ਅੱਛੀ ਹਾਲਤ 'ਚ ਉਹ ਮੌਜੂਦ ਹੈ। ਇਹ ਜਿਹੜੀ ਹੈਗੀ ਹੈ ਨਾ ਇਹਦੀ ਜਨਾਬ ਇਹ ਚੁਗਾਠ ਇਹ ਸੰਗੇ ਮਰਮਰ ਦੀ ਹੈ, ਠੀਕ ਹੈ ਨਾ। ਔਰ ਇਹ ਜਨਾਬ ਤੁਹਾਨੂੰ ਵੇਖਣਾ ਇਹ ਕਿੱਡਾ ਖੂਬਸੂਰਤ ਲੱਕੜੀ ਦਾ ਕੰਮ ਹੋਇਆ, ਹੈਂਡਮੇਡ ਦਰਵਾਜ਼ਾ ਹੈ। ਸਿਰਫ ਇਹਦੀ ਕੋਈ ਥੋੜੀ ਹਿਫਾਜ਼ਤ ਨਹੀਂ ਕੀਤੀ ਗਈ, ਵਰਨਾ ਅੱਜ ਵੀ ਸ਼ਾਈਨਿੰਗ ਕਰੇ, ਚਮਕੇ। ਇਹ ਉੱਤੇ ਦੇਖੋ ਖੂਬਸੂਰਤ ਮੋਰ ਬਣੇ ਨੇ, ਕਿਆ ਬਾਤ ਹੈ ਜਨਾਬ। ਦੋਸਤੋ ਤੁਸੀਂ ਜ਼ਰਾ ਅੰਦਾਜ਼ਾ ਕਰੋ ਕਿ ਜਿਨ੍ਹਾਂ ਮਿਸਤਰੀਆਂ ਨੇ, ਤਰਖਾਨਾਂ ਨੇ ਦਰਵਾਜ਼ੇ ਹੱਥਾਂ ਨਾਲ ਬਣਾਏ ਸਨ, ਅੱਜ ਕਿੱਥੇ ਹੋਣਗੇ। ਹਾਂ ਜੀ, ਅੱਜ ਸਾਰਾ ਕੁਝ ਗੰਦਗੀ ਤੇ ਢੇਰ। ਏਡੀ ਆਲੀਸ਼ਾਨ ਇਮਾਰਤ ਸਿਰਫ ਹਿਫਾਜ਼ਤ ਨਾ ਹੋਣ ਦੀ ਵਜ੍ਹਾ ਨਾਲ ਖੰਡਰ ਬਣਦੀ ਹੈ ਪਈ। ਸਕਾਫਤੀ ਵਿਰਸਾ ਅਗਰ ਇਹਨਾਂ ਚੀਜ਼ਾਂ ਸੰਭਾਲ ਕੀਤੀ ਜਾਏ ਤੇ ਯਾਤਰੀ ਇੱਥੇ ਆਉਣ, ਵੇਖਣ ਔਰ ਖੁਸ਼ ਹੋਣ ਕੇ ਸਾਡੀਆਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਿਆ। ਇਹ ਆ ਗਏ ਜਨਾਬ ਉਹ ਫੱਟੀ ਤਖਤੀ, ਠੀਕ ਹੈ ਨਾ। ਇਹ ਜਿਹੜੀ ਹੈ ਇਹਦੇ ਉੱਤੇ ਲਿਖਿਆ, ਇਹ ਲਿਖਿਆ ਜਨਾਬ ਚੌਧਰੀ ਗੋਪਾਲ ਸਿੰਘ ਕੰਟਰੈਕਟਰ ਬੰਗਾਲ ਨੇ 1944 में की। ਇਹ ਬਿਲਕੁਲ ਨੀਂਹ ਪੱਥਰ ਜਿਹੜਾ ਨਾ ਲੱਗਿਆ ਤਾਂ ਇਹਦੀ ਗੁਰਦੁਆਰਾ ਸਾਹਿਬ ਦੇ ਕੋਲ। ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇੱਥੇ ਵੀ ਇੱਕ ਲੱਗੀ ਹੈ ਤਖਤੀ। ਇਹ ਆ ਗਿਆ ਜਨਾਬ ਇਹਦਾ ਬਹੁਤ ਹੀ ਖੂਬਸੂਰਤ ਵੱਡਾ ਦਰਵਾਜ਼ਾ, ਜਿਹੜਾ ਕਿ ਹੁਣ ਅਰਸਾ ਦਰਾਜ਼ ਤੋਂ ਬੰਦ ਹੈਗਾ, ਜਿਹੜਾ ਕਿ ਅੱਜ ਆਪਣੀਆਂ ਆਖਰੀ ਸਾਵਾਂ ਲੈ ਰਿਹਾ। ਇਹ ਦੇਖੋ ਤੁਸੀਂ, ਇਹ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਇਹ ਜੰਗਲਾ ਲੱਗਾ, ਇਹਦੇ ਅੰਦਰ ਜਾ ਕੇ ਤੁਹਾਨੂੰ ਦਿਖਾ ਚੁੱਕਿਆ ਵਾਂ। ਅੱਛਾ ਜਿਹੜਾ ਗੇਟ ਨਾ ਜਿੱਥੇ ਹੁਣ ਮੈਂ ਖਲੋ ਕੇ ਵੀਡੀਓ ਬਣਾ ਰਿਹਾ, ਇਹ ਗੇਟ ਵੀ ਹੈਂਡਮੇਡ ਹੈਗਾ। मतलब है कि वो भी मैं ਤੁਹਾਨੂੰ ਜ਼ੂਮ ਕਰਕੇ ਵਿਖਾਉਣਾ। ਪਹਿਲਾਂ ਇਹ ਇੱਕ ਤਖਤੀ ਮੈਨੂੰ ਨਜ਼ਰ आई है, पहले ਤੁਹਾਨੂੰ नहीं ਵਿਖਾ ਲਈ। ਇਹ ਲਿਖਿਆ जी अपनी बहू मोहतरमा माया देवी की याद में जो 31 मई 1943 को कश्मीर में इंतकाल कर गई थी करवाई। ਇਹ ਵੇਖੋ ਜੀ ਉਹਨੇ ਆਪਣੀ ਬਹੂ ਦੇ ਨਾਂ ਦੀ ਕਿਸੇ ਨੇ ਤਖਤੀ ਲਵਾਈ ਹੈ ਔਰ ਖਿਦਮਤ ਕੀਤੀ ਹੈ। ਉਦੋਂ ਵੇਖੋ ਬਹੂਆਂ ਦਾ ਵੀ ਕਿੰਨੀ ਇੱਜ਼ਤ ਹੁੰਦੀ ਸੀ, ਤੇ ਅੱਜ ਕੁਛ ਲੋਕ ਜਿਹੜੇ ਨੇ ਉਹ ਜਨਾਬ ਸੱਸ ਬਹੂ ਤੇ ਉਹਨਾਂ ਦੇ ਝਗੜੇ ਨਹੀਂ ਮੁੱਕਦੇ। ਲੇਕਿਨ ਉਹ ਵੀ ਲੋਕ ਸਨ ਜਿਨ੍ਹਾਂ ਨੇ ਆਪਣੀ ਜਿਹੜੀ ਬਹੂ ਮਾਇਆ ਦੇਵੀ ਉਹਦੇ ਨਾਂ ਦਾ ਵੀ ਜਨਾਬ ਇੱਥੇ ਤਖਤੀ ਲਵਾ ਲਈ ਹੈ। बड़ी अच्छी गल है, क्या बात है। तो जनाब हुण तुहानूं विखालना मैं जंगला इस तख्ती तो बाद, ताकि तुसीं वेखोगे जिहड़ा जंगला बनाया गया सी उदों इत्थे वो हैंडमेड हैगा, हत्थ नाल बनाया गया सी। उहदे च कोई जिहड़ा ना वो नहीं लाया गया टुच वगैरह जिन्हों कहा जाता है कि वैल्डिंग का। तो यह कोल जनाब वो खालसा क्लॉक टावर तो यह स्कूल भी जिहड़ा ना कहा जाता है कि भी गुरुद्वारा साहब की इमारत हुंदी सी, लेकिन ये अज भी बहुत अच्छे तरीके ने संभाल की है। तो यह खालसा क्लॉक टावर जितों असीं अपने सफ़र का आगाज़ किया सी, घड़ियाँ लगियां ने। ये उही खालसा क्लॉक टावर जिहड़ा कि जनाब इत्थे बाऊ गुलाब सिंह होरां दे ताबंद नाल बनवाया गया इत्थों की आवाम वास्ते, क्योंकि हर वड्डे शहर च उदों ब्रिटिश राज दे विच क्लॉक टावर्स बनाए गए सन। मोस्टली अंग्रेज़ां ने आप ही बनाए सन, लेकिन यह जनाब एक सरदार फैमिली सी गुलाब सिंह साहब उन्होंने बनवाया सी। ਇਹ ਜਿਹੜਾ ਜੀ ਗੇਟ ਹੈਗਾ ਦੇਖੋ ਤੁਸੀਂ, ਇਹਨੂੰ ਕੋਈ ਟੰਕ ਉਹ ਨਹੀਂ ਲੱਗਾ ਦਾ, ਵੈਲਡਿੰਗ ਦਾ ਟੋਚ ਨਹੀਂ ਲੱਗਾ। ਇਹ ਦੇਖੋ ਰਿਫਟਾਂ ਲੱਗੀਆਂ ਨੇ,
ਤੇ ਜਾਂ ਫਿਰ ਇਹ ਜਿਹੜੇ ਕਲੰਪ ਹੈਗੇ ਨੇ ਛੋਟੇ ਛੋਟੇ ਕਲੰਪ ਇਹਨਾਂ ਨੂੰ ਮਰੋੜਿਆ ਤਾਂ ਹੈਂਡਮੇਡ ਸਾਰਾ ਹੱਥ ਨਾਲ ਬਣਾਇਆ। ਦੇਖੋ ਨਾ ਇਹ ਸਾਰੇ ਜਿਹੜੇ ਨਾ ਰਿਫਟਾਂ ਲੱਗੀਆਂ ਨੇ ਜਾਂ ਇਹ ਕਲੰਪ ਜੇ ਲੱਗੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਜੋੜਿਆ ਆਪਸ ਵਿੱਚ। ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਰਿਫਟਾਂ ਲੱਗੀਆਂ ਨੇ, ਠੀਕ ਹੈ ਨਾ। ਵੈਲਡਿੰਗ ਸ਼ੈਲਡਿੰਗ ਨਹੀਂ ਕੀਤਾ ਦਾ, ਵੈਲਡ ਦਾ ਜਿਹੜਾ ਨਾ ਕੋਈ ਚੱਕਰ ਨਹੀਂ ਹੈ। ਤੇ ਉਹੀ ਪੁਰਾਣਾ ਗੇਟ ਲੱਗਾ ਜਿਹੜਾ ਕਿ ਇਹ ਦੇਖੋ ਤੁਸੀਂ ਸ਼ੁਰੂ ਤੋਂ ਲੱਗਿਆ ਤਾਂ ਦੇਖੋ ਕਿਤੇ ਕੋਈ ਜਿਹੜਾ ਨਾ ਉਹ ਵੈਲਡਿੰਗ ਸ਼ੈਲਡਿੰਗ ਦਾ ਕੋਈ ਚੱਕਰ ਨਹੀਂ ਹੈਗਾ, ਹੈਂਡਮੇਡ ਗੇਟ ਬਣਿਆ। ਲੋ ਜੀ ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਮੇਰੀ ਜਿਹੜੀ ਇੰਨੀ ਮਿਹਨਤ ਕੀਤੀ ਗਈ ਹੈ ਤੁਹਾਨੂੰ ਇਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵਿਖਾਉਣ ਵਾਸਤੇ। ਹੱਸਦੇ ਵਾਸਤੇ ਰਹੋ, ਰੱਬ ਰਾਖਾ।